व्यूअर्स वेलकम बैक टू न्यूज़ TV 84 ब्रेक तो बाद ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਈਸਟ ਕੋਸਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰ ਜੀ ਨਾਲ ਜਿਹੜੇ ਕਿ ਇਸ ਵੇਲੇ ਕੈਨੇਡਾ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हेलो सुखमिंदर वीर जी। हाँ जी वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जी वीर जी अज असीं वख-वख पंथक मुद्दे दे उपर गलबात करांगे। सब तो पहला जिस तुसीं जानदे कि जथेदार अकाल तख्त साहिब ज्ञानी गुरबचन सिंह ने किया है, उन्होंने स्टेटमेंट दी है कि हर सिख नूं 4 बच्चे करने चाहिए ने। इससे वख-वख जथेबंदियां दे होर मैंबरां दे अपने-अपने बयान आए ने इस संबंधी, पर तुसीं इस स्टेटमेंट दे की विचार रखते हो इस बारे सब तो पहला सारे दर्शकां नाल सांझी करो। सब तो पहला तो रीत जी मैनू जदों किसी बयान का कोई सिर पैर ना होवे तां फिर ओहदी जिहड़ी ऑथेंटिसिटी आ जां फिर जिथों जिहो जे दिमाग दे विचों पैदा होके वो बयान आया तो सामने वो हास्यहीन स्थिति बना दिंदा। मैनू नहीं लगता कि इन्हां बयानां दा कोई सिर पैर है, क्योंकि अगर असीं वेखीए कि चलो ठीक है नफरी वधाउण दे लई आबादी वधाउण दे लई इह इक वधिया तरीका हैगा कि 4-4 बच्चे पैदा कर लो, ये लीडर ने कह दिता। पर जे असीं पंजाब वल वेख लईए उत्थे तां जिहड़े बच्चे ऑलरेडी पैदा होए जवान होया 12 साल की लड़की नूं धक्का दे के बस दे विच सिੱਟ के मार दिता गया। जथेदार साहब ने ਉਹਦੇ ਬਾਰੇ ਤਾਂ ਕੁਝ ਨਹੀਂ ਕੀਤਾ। ਜਿਹੜੇ ऑलरेडी जम के पंजाब ਦੇ ਵਿੱਚ ਪਲ ਰਹੇ ਨੇ ਬੱਚੇ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਤੁਸੀਂ ਕੁਝ ਨਹੀਂ ਕਰ ਰਹੇ। ਪੰਜਾਬ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਪੁਲਿਸ ਨੇ ਲਿਟਰਲੀ ਸ਼ਿਕਾਰ ਕੀਤਾ। ਦੇ ਵੈਂਟ ਔਨ ਅ ਹੰਟ and kill all the youth in Punjab। ਤੇ ਹੁਣ ਅਸੀਂ ਆਪਣੀ ਆਬਾਦੀ ਨੂੰ ਪਿੱਟਦੇ ਆ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਵੀ ਇਦਾਂ ਦਾ ਬਿਆਨ ਜਿਹੜਾ ਹੈ ਉਹ ਪਬਲਿਕਲੀ ਇਹੋ ਜਿਹਾ ਦੇਣਾ ਚਾਹੀਦਾ। ਉਹਦਾ ਮੁਲਾਂਕਣ ਕਰਨਾ ਚਾਹੀਦਾ ਵੀ ਆਰ ਵੀ ਇਵਨ ਕੈਪੇਬਲ ਆਫ ਹੈਂਡਲਿੰਗ ਥੀਸ ਕਾਈਂਡ ਆਫ ਸਿਚੁਏਸ਼ਨਸ। ਐਵੇਂ ਸਿਰਫ ਸਵੇਰੇ ਉੱਠ ਕੇ ਕਹਿ ਦਿੰਦਾ ਵੀ ਚਲੋ ਆਹ ਬਿਆਨ ਅੱਜ ਪਾਪੂਲਰ ਹੋਊਗਾ, ਅਖਬਾਰ ਦੀ ਸੁਰਖੀ ਬਟੋਰ ਲਊਗਾ। ਇਹਦੇ ਨਾਲ ਸਥਿਤੀਆਂ ਬੜੀਆਂ ਹਾਸੋਹੀਣੀਆਂ ਹੁੰਦੀਆਂ ਨੇ। ਇਟ ਮੀਨਸ ਨਥਿੰਗ। ਕਿਸੇ ਬਲੀਵ ਪਹਿਲਾਂ ਹੀ ਕਰਨਾ ਜਥੇਦਾਰ ਸਾਹਿਬ ਦੇ ਕਿਸੇ ਬਿਆਨ ਦਾ ਨਾ ਹੋਣੀ ਕਰ ਰਹੇ ਨੇ, ਬਿਕਾਜ਼ ਜਿਹੜੀ ਕ੍ਰੈਡੀਬਿਲਿਟੀ ਆ ਕ੍ਰੈਡੀਬਿਲਿਟੀ ਇਸ਼ੂ ਪੈਦਾ ਹੋ ਗਿਆ। ਕ੍ਰੈਡੀਬਿਲਿਟੀ ਹੈ ਕੋਈ ਨਹੀਂ, ਖਤਮ ਹੋ ਚੁੱਕੀ ਆ। ਕ੍ਰੈਡੀਬਿਲਿਟੀ ਸਿੱਧੀ ਹਰ ਸਿੱਖ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉਹ ਜਥੇਦਾਰ ਦੇ ਰਾਹੀਂ ਬਾਦਲ ਦੀ ਝੋਲੀ ਵਿੱਚ ਪਿਆ ਦਿਸ ਰਿਹਾ ਕਿ ਉੱਥੋਂ ਇਹ ਗੱਲਬਾਤ ਆ ਰਹੀ ਹੈ। ਜਦੋਂ ਕ੍ਰੈਡੀਬਿਲਿਟੀ ਹੈ ਹੀ ਨਹੀਂ, what does it mean? It really holds no ground। जी I mean like you trying to say it's a baseless statement because ਜਿਹੜੇ ਬੱਚੇ ਪਹਿਲਾਂ ਪੰਜਾਬ ਦੇ ਵਿੱਚ ਆ ਉਹ ਤਾਂ ਸੰਭਾਲੇ ਨਹੀਂ ਜਾਂਦੇ ਨਾ। ਕਾਫੀ ਸਾਰੇ ਬੱਚੇ ਜਿਹੜੇ ਨੇ ਡਰੱਗਸ ਦੇ ਵਿੱਚ ਚਲੇ ਗਏ ਨੇ, ਬੱਚਿਆਂ ਦਾ ਰੇਪ ਹੁੰਦਾ ਪਿਆ ਵਾ ਜਾ ਰਿਹਾ ਜੀ। ਇਹ ਲਿਟਰਲੀ ਇਸੇ ਜਿਸ ਪਾਰਟੀ ਦੇ ਵੱਲੋਂ ਨਿਯੁਕਤ ਕੀਤਾ ਗਿਆ ਜਥੇਦਾਰ ਸਾਹਿਬ, ਇਹਨਾਂ ਦੀ ਪਾਰਟੀ ਦੀ ਹਕੂਮਤ ਆ ਤੇ ਪੰਜਾਬ ਦੇ ਵਿੱਚ ਛਿੱਟਾ ਵਰਤਾਇਆ ਜਾ ਰਿਹਾ ਉਹਨਾਂ ਨੂੰ। ਪੰਜਾਬ ਦੇ ਵਿੱਚ ਉਹਨਾਂ ਨੂੰ ਨਿਪੁੰਸਕ ਬਣਾਇਆ ਜਾ ਰਿਹਾ। ਉੱਤੋਂ ਅਸੀਂ ਸੋਚ ਰਹੇ ਹਾਂ ਕਿ ਨਹੀਂ ਸਾਡੀ ਨਫਰੀ ਹੋਣੀ ਚਾਹੀਦੀ ਆ, ਹੋਰ ਬੱਚੇ ਪੈਦਾ ਕਰੋ। I mean ਨਾ ਕੋਈ ਸਿਸਟਮ ਹੈ ਗਵਰਨਮੈਂਟ ਦੇ ਕੋਲ, ਨਾ ਕੋਈ ਬੱਚਿਆਂ ਦੇ ਕੰਮ ਦਾ ਬੱਚਿਆਂ ਦੀ ਪੜ੍ਹਾਈ ਦਾ ਕੋਈ ਸਿਸਟਮ ਹੈ, ਨਾ ਬੱਚਿਆਂ ਦੀ ਕੋਈ ਜੌਬਸ ਦਾ ਨੌਕਰੀਆਂ ਦਾ ਕੋਈ ਸਿਸਟਮ ਆ। ਔਨ ਦ ਟਾਪ ਆਫ ਦੈਟ ਅਸੀਂ ਲੋਕਾਂ ਦਾ ਮਜ਼ਾਕ ਬਣਾ ਰਹੇ ਹਾਂ ਇਹੋ ਜਿਹੀ ਗੱਲ ਹੈ ਕਿ I mean it really makes no sense। ਜੀ ਤੇ ਵੀਰ ਜੀ ਸਭ ਪਹਿਲਾਂ ਅਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਬੱਸਾਂ ਦੇ ਵਿੱਚ ਮਾਰੇ ਜਾ ਰਹੇ। ਆਈ ਨੋ ਤੁਸੀਂ ਗੱਲ ਕਰ ਰਹੇ ਸੀ ਕਿ ਬਾਦਲ ਜਿਹੜੀ ਔਰਬਿਟ ਬੱਸ ਦੇ ਵਿੱਚ ਜਿਹੜੀ ਬੱਚੀ ਦੇ ਨਾਲ ਘਟਨਾ ਵਾਪਰੀ ਹੈ ਲਾਸਟ ਵੀਕ, ਅਸੀਂ ਵੀ TV 84 ਅਸੀਂ ਪੂਰਾ ਕਵਰ ਕੀਤਾ ਸੀਗਾ। ਪਰ ਜਿਸ ਤਰ੍ਹਾਂ ਬੱਚੀ ਨਾਲ ਨਹੀਂ ਘਟਨਾ ਵਾਪਰੀ, ਬੱਚੀ ਟਾਈਮ ਤੇ ਹੀ ਉਸਦੀ ਡੈਥ ਹੋ ਗਈ ਹੈ, ਮਾਂ ਨੂੰ ਹਸਪਤਾਲਾਈਜ਼ ਕੀਤਾ ਗਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਬਾਦਲ ਤੇ ਪਰਿਵਾਰ ਦੇ ਵਿੱਚ ਸਮਝੌਤਾ ਹੋਇਆ, ਇੱਕਦਮ ਗੱਲ ਠੱਪ ਜਿਹੀ ਗਈ ਹੈ। ਤੁਸੀਂ ਇਸ ਬਾਰੇ ਕੀ ਸਮਝਦੇ ਹੋ, ਕੀ ਸੋਚਦੇ ਹੋ? ਚਲੋ ਠੱਪ ਠਪਾਈ ਤਾਂ ਸਾਰਿਆਂ ਨੂੰ ਪਤਾ ਵੀ ਬਾਦਲ ਇੰਨਾ ਕਰਪਟ ਆ, ਸਰਕਾਰ ਇੰਨੀ ਕਰਪਟ ਆ, ਉਹਨਾਂ ਨੇ ਠੱਪ ਤਾਂ ਕਰ ਹੀ ਲੈਣਾ ਸੀਗਾ। ਮੈਟਰ ਆਫ ਫੈਕਟ ਇਜ਼ ਵੀ ਇੱਕ ਲੜਕੀ ਮਾਰੀ ਧੱਕਾ ਦੇ ਕੇ ਆ। ਇਹ ਜਿਹੜਾ ਗਵਰਨਮੈਂਟ ਜਾਂ ਫਿਰ ਗਵਰਨਮੈਂਟ ਓਨਡ ਟਰਾਂਸਪੋਰਟ ਕੰਪਨੀ ਹੈ ਜਿਹੜੀ ਉਹਨਾਂ ਦੀਆਂ ਜਿਹੜੀਆਂ ਗੁੰਡਾਗਰਦੀਆਂ ਦਾ ਇੱਕ ਸਨਸਨੀਖੇਜ਼ ਕਿਤਾਬਚਾ ਸਾਹਮਣੇ ਆਇਆ, ਇੱਕ ਉਹਨਾਂ ਦੀ ਤਸਵੀਰ ਸਾਹਮਣੇ ਆਈ ਆ। ਆਮ ਸ਼ੋਰ ਉੱਥੇ ਇਹਨਾਂ ਦੀਆਂ ਬੱਸਾਂ ਦੇ ਥੱਲੇ ਕੁਚਲੇ ਗਏ, ਉੱਥੇ ਸੈਂਕੜੇ ਨੌਜਵਾਨ ਹੋਣਗੇ ਜਿਨ੍ਹਾਂ ਦਾ ਕਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। 30-35 ਲੱਖ ਰੁਪਈਆ ਦੇ ਕੇ ਇੱਕ ਗਰੀਬ ਪਰਿਵਾਰ ਕਰੇਗਾ ਵੀ ਕੀ? ਇੱਕ ਲਾਸ਼ ਪਈ ਸੀ ਉਸ ਇਨਸਾਨ ਦੀ, ਲੜਕੀ ਦੀ, ਜਿਹਦਾ ਉਹ ਦਾਹ ਸੰਸਕਾਰ ਕਰਨਾ ਚਾਹੁੰਦਾ ਸੀ। ਉੱਪਰੋਂ ਉਹਦੇ ਤੇ ਸਿਆਸਤ ਖੇਡੀ ਜਾ ਰਹੀ ਸੀ। ਉਹਨੂੰ 35,000 ਦੇ ਕੇ ਉਹਨੂੰ ਚੁੱਪ ਕਰਾ ਤਹੀ ਹੈ। ਉਹਦੇ ਕੋਲ ਤਾਂ ਹੋਰ ਕੋਈ ਰਸਤਾ ਹੀ ਨਹੀਂ ਸੀ ਚੁੱਪ ਹੋਣ ਤੋਂ ਬਿਨਾਂ। ਪਰ ਉਹਦੀ ਲੜਕੀ ਦੀ ਗ੍ਰੈਂਡ ਮਦਰ ਨੇ ਜਿਹੜੀ ਗੱਲ ਕਹੀ ਆ, ਉਹ ਜਿਹੜੀ ਹਮੇਸ਼ਾ ਹੀ ਇਤਿਹਾਸ ਦੇ ਵਿੱਚ ਉਕਰੀ ਰਹੇਗੀ ਇੱਕ ਬਲੈਕ ਡਾਟ ਦੇ ਵਾਂਗ। ਕਿਤੇ ਬਾਦਲ ਦੀ ਨੂੰਹ ਤੇ ਬਾਦਲ ਦੀ ਜਿਹੜੀ ਪੋਤੀ ਆ ਉਹ ਬੱਸ 'ਚ ਹੋਵੇ ਤੇ ਮੈਂ ਉਹਨਾਂ ਨੂੰ ਧੱਕਾ ਦੇ ਕੇ ਮਾਰਾਂ। ਇਹ ਜਿਹੜਾ ਸੈਂਟੀਮੈਂਟ ਆ ਲੋਕਾਂ ਦੇ ਅੰਦਰ, ਇਹ ਇੱਕ ਲਾਵਾ ਬਣ ਕੇ ਇੱਕ ਦਿਨ ਇਨਕਲਾਬ ਦੇ ਰੂਪ ਦੇ ਵਿੱਚ ਫੁੱਟਣਗੇ। ਦਿਸ ਇਜ਼
ਇਦਾਂ ਦੀ ਸਰਵਿਸ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ। ਇਹ ਬੜੀ ਘਿਨਾਉਣੀ ਆ, ਬੜੀ ਅਤ ਨਿੰਦਣਯੋਗ ਆ। ਆਈ ਡੋਂਟ ਥਿੰਕ ਇਹਨੂੰ ਨਿੰਦਿਆ ਵੀ ਜਾ ਸਕਦਾ। ਇਹ ਇੰਨੀ ਕੁ ਬੁਰੀ ਆ ਕਿ ਇਹਦੇ ਉੱਤੇ ਤਾਂ ਸਿਰਫ ਸਿਰ ਦੇ ਉੱਤੇ ਹੱਥ ਫੜ ਕੇ ਰੱਖਿਆ ਜਾ ਸਕਦਾ ਕਿ ਪ੍ਰਮਾਤਮਾ ਮੇਰੇ ਪੰਜਾਬ ਦਾ ਰਖਵਾਲਾ ਬਣ ਕਿਸੇ ਨਾ ਕਿਸੇ ਤਰ੍ਹਾਂ। ਗੁਲਾਮੀ ਵੀ ਸਹੀ ਚੀਜ਼ ਆ, ਗੁਲਾਮੀ ਦੇ ਵਿੱਚ ਵੀ ਲੋਕ ਜੀ ਸਕਦੇ ਨੇ, ਪਰ ਇਹੋ ਜਿਹੀ ਗੁਲਾਮੀ ਜਿਹੜੀ ਲੋਕਾਂ ਦੇ ਹੁਣ ਸ਼ਾਹ ਰੱਗ ਤੱਕ ਪਹੁੰਚ ਜਾਵੇ, ਮੈਨੂੰ ਲੱਗਦਾ ਕਿ ਇਸ ਦਾ ਇਲਾਜ ਜ਼ਰੂਰੀ ਹੈ। जी बिल्कुल, मैं भी जिस गल की कि एक तरह जिस तरह इनकलाब की जरूरत है, पर सानू लगा सी जिस तरह कांड होया सीगा, इदां दी घटना वापरी सी, सानू लगा सी कि लोकां दे विच इनकलाब आ गया, लोकां दे विच एक लहर शुरू हो गई है कि बादल दे लोकां ने अखां खुल गईयां ने बादल दे खिलाफ। पर जिस तरह पहला बसां उतर गईयां सी रोडां दे उपर, पर उन्हां नूं VIP ट्रीटमेंट मिलिया, पुलिस पंजाब पुलिस ने प्रोटेक्ट किया बसां नूं। पर हुण जिस तरह मामला से गल की ठप गया है, बसां वापस रोड ते चला गईयां, उन्होंने वापस अपना शुरू कर देना है लोकां नूं मारन। थानूं नहीं लगदा कि इन्हां लोकां नूं अदालत तक लैके जाना चाहिए? व्हाट डू यू थिंक ओवरऑल अदालत का की रोल होना चाहिए? लोगों को की करने की जरूरत है इस वेले इस संबंधी? ਰੀਤ ਕੌਰ ਜੀ, ਅਦਾਲਤਾਂ ਵੀ ਇਹਨਾਂ ਦੀਆਂ ਹੀ ਆ, ਪਰ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਲੋਕਾਂ ਦੇ ਵਿੱਚ ਜਾਗਰਤੀ ਆਉਣੀ ਜ਼ਰੂਰੀ ਆ। ਲੋਕਾਂ ਦੇ ਹੱਥਾਂ ਦੇ ਵਿੱਚ ਡਾਂਗਾ ਫੜ ਕੇ ਇਹਨਾਂ ਦੀਆਂ ਬੱਸਾਂ ਦੇ ਜਦੋਂ ਸੀਸੇ ਹਰ ਰੋਜ਼ ਟੁੱਟਿਆ ਕਰਨਗੇ, ਫਿਰ ਇਹਨਾਂ ਨੂੰ ਹਕੀਕਤ ਦਾ ਪਤਾ ਲੱਗੇਗਾ। ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਕਰਨ ਦਾ ਸਟਾਈਲ ਆ, ਉਹ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਸਮਝ ਹੀ ਬਾਅਦ ਦੇ ਵਿੱਚ ਆਉਂਦਾ। ਹੁਣ ਮੋਗਾ ਕਾਂਡ ਦਾ ਇੱਕ ਐਪੀਸੋਡ ਚੱਲ ਰਿਹਾ, ਸਾਰੇ ਲੋਕ ਦੁਖੀ ਆ। ਆਲ ਆਫ ਸਡਨ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਪਤਾ ਨਹੀਂ ਕਿੱਥੋਂ ਉਹ ਨਿਸ਼ਾਨੀਆਂ ਲੈ ਆਉਂਦੀਆਂ, ਉਹਨਾਂ ਦੀ ਅਥੈਂਟਿਸਿਟੀ ਕੀ ਆ, ਉਹਨਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ। ਥਾਂ ਦੇ ਉੱਤੇ ਹੁਣ ਲੰਗਰ ਚਲਾ ਦਿੱਤੇ ਜਾਣਗੇ ਪੰਜਾਬ ਦੇ ਵਿੱਚ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ। ਗੁਰੂ ਸਾਹਿਬ ਦਾ ਸੰਦੇਸ਼ ਆ ਜਿਹੜਾ, ਉਸ ਨੂੰ ਕੋਈ ਪੜਨ ਨੂੰ ਜਾਂ ਉਸ ਦੇ ਉੱਤੇ ਅਮਲ ਕਰਨ ਨੂੰ ਕੋਈ ਤਿਆਰ ਨਹੀਂ ਹੈ। ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਹੁਣ ਮੱਥੇ ਆਪ ਪਹਿਲਾਂ ਪਿਓ ਪੁੱਤ ਨੇ ਟੇਕ ਲਏ ਆ, ਹੁਣ ਉਸ ਤੋਂ ਬਾਅਦ ਸਾਰੀ ਸੰਗਤ ਨੂੰ ਟਿਕਾ ਦੇਣਗੇ। ਟੋਟਲੀ ਲਿਟਰਲੀ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਟੈਲੀਵਿਜ਼ਨ ਦੇ ਮੂਹਰੇ, ਤੁਹਾਡੇ ਹੱਥ ਦੇ ਵਿੱਚ ਰਿਮੋਟ ਕੰਟਰੋਲ ਆ। ਜਦੋਂ ਤੁਸੀਂ ਕੋਈ ਚੀਜ਼ ਨਹੀਂ ਵੇਖਣੀ ਜਾਂ ਵਿਖਾਉਣੀ ਚਾਹੁੰਦੇ ਪਰਿਵਾਰ ਦੇ ਮੈਂਬਰਾਂ, ਯੂ ਚੇਂਜ ਦ ਚੈਨਲ। ਸੋ ਪੰਜਾਬ ਦੇ ਲੋਕਾਂ ਦੇ ਸਾਹਮਣੇ ਜੋ ਮੋਗਾ ਕਾਂਡ ਦਾ ਐਪੀਸੋਡ ਸੀ, ਉਸ ਨੂੰ ਲਿਟਰਲੀ ਚੇਂਜ ਕਰਨ ਦੀ ਖਾਤਰ ਆਹ ਇੱਕ ਹੋਰ षडयंत्र ਛੱਡ ਦਿੱਤਾ ਗਿਆ ਬਈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਜਾਣਗੇ। ਇਹ ਹੁਣ ਜੂਨ 15-16 ਤੱਕ ਚੱਲਣਗੇ, ਅਨੰਦਪੁਰ ਸਾਹਿਬ ਪਹੁੰਚਣਗੇ ਤੇ ਪੰਜਾਬ ਦੇ ਲੋਕ ਮੰਤਰ ਮੁਗਧ ਹੋ ਜਾਣਗੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ। ਤੇ ਇਹ ਜਿਹੜੇ ਅਸਲੀ ਬਦਮਾਸ਼ ਲੋਕ ਨੇ, ਇਹਨਾਂ ਦਾ ਜਿਹੜਾ ਅਸਲੀ ਮਕਸਦ ਆ ਉਹ ਪੂਰਾ ਹੋ ਜਾਏਗਾ। ਉਹਨਾਂ ਨੂੰ 35 ਲੱਖ ਦੇ ਕੇ ਚੁੱਪ ਕਰਵਾ ਦਿੱਤਾ, ਗੱਲ ਖਤਮ ਹੋ ਗਈ ਹੈ ਜੀ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਾਰਟੀ ਦਾ ਇਸ ਤੇ ਕੀ ਸਟੈਂਡ ਹੈ ਇਸ ਘਟਨਾ ਦੇ ਉੱਪਰ? ਮੈਨੂੰ ਸਮਝ ਨਹੀਂ ਤੁਹਾਡੀ ਗੱਲ ਕੀ ਕਹਿੰਦੇ। ਆਮਿਲ ਜੀ, ਘਟਨਾ ਵਾਪਰੀ ਹੈ, ਆਫ ਕੋਰਸ ਲੋਕਾਂ ਦੇ ਅੰਦਰ ਕਾਫੀ ਦੁੱਖ ਹੈ ਇਸ ਵੇਲੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੇ ਤੁਸੀਂ ਮੈਂਬਰ ਹੋ, ਜਿਸ ਦੇ ਤੁਸੀਂ ਪ੍ਰੈਜ਼ੀਡੈਂਟ ਹੋ ਈਸਟ ਕੋਸਟ ਦੇ, ਇਸ ਘਟਨਾ ਦੇ ਉੱਪਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਇੱਕ ਤਾਂ ਅਨਫੋਰਚੂਨਟਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਜਿਵੇਂ ਤੁਹਾਨੂੰ ਪਤਾ ਹੈ ਕਿ ਉਹ PGI ਹਸਪੀਟਲ ਦੇ ਵਿੱਚ ਨੇ, ਉਹਨਾਂ ਦੀ ਸਿਹਤ ਕੁਝ ਖਰਾਬ ਹੈ, ਕਾਫੀ ਲੰਬੇ ਸਮੇਂ ਤੋਂ ਖਰਾਬ ਚਲੀ ਆ ਰਹੀ ਹੈ। ਉਸ ਦੇ ਕਰਕੇ ਥੋੜੀ ਜਿਹੀ ਇੱਕ ਕੁਦਰਤੀ ਗੱਲ ਹੈ ਕਿ ਜਿਹੜੀ ਪਾਰਟੀ ਦੇ ਵਿੱਚ ਜਿਹੜਾ ਥੋੜਾ ਜਿਹਾ ਠਹਿਰਾ ਆਇਆ ਹੋਇਆ, ਪਰ ਫਿਰ ਵੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਰਗੇ ਪਾਰਟੀ ਦੇ ਜਨਰਲ ਸਕੱਤਰ ਨੇ, ਮਹਿੰਦਰ ਸਿੰਘ ਹੋਰੀ, ਉਹ ਸਾਰੇ ਆਬਵੀਅਸਲੀ ਸੜਕਾਂ ਦੇ ਉੱਤੇ ਨਿਕਲ ਆ ਚੁੱਕੇ ਨੇ। ਨਿਕਲ ਕੇ ਉਹ ਬਾਕੀ ਪੰਜਾਬ ਦੇ ਲੋਕਾਂ ਵਾਂਗ ਦੁਖੀ ਆ, ਬਾਕੀ ਪੰਜਾਬ ਦੇ ਲੋਕਾਂ ਵਾਂਗ ਇਨਸਾਫ ਦੀ ਮੰਗ ਕਰਦੇ ਆ। ਪਰ ਜਦੋਂ ਪਰਿਵਾਰ ਨੇ ਜਿਹੜੇ ਦੇਸ਼-ਪਿੱਛੜੀ ਕੇਂਦਰ ਬਿੰਦੂ ਆ, ਜਿਹੜੇ ਪਰਿਵਾਰ, ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਸੰਸਕਾਰ ਕਰ ਦਿੱਤਾ, ਸਾਡਾ ਹੁਣ ਮਸਲਾ ਖਤਮ ਆ, ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇਹ ਇੱਕ ਸਰਕਾਰ ਦੇ ਰੂਪ ਦੇ ਵਿੱਚ ਹਮੇਸ਼ਾ ਹੀ ਪੋਲੀਟੀਕਲ ਪਾਰਟੀਆਂ ਜਾਂ ਫਿਰ ਦੂਜੇ ਜਿਹੜੇ ਪੰਜਾਬ ਦੇ ਚਿੰਤਕ ਲੋਕ ਨੇ, ਉਹਨਾਂ ਦੇ ਸਾਹਮਣੇ ਤੱਕ ਸਵਾਲੀਆ ਚਿੰਨ੍ਹ ਬਣਿਆ ਹੀ ਰਹੇਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਕੁਝ ਜਿਹੜੇ ਮੁੱਦੇ ਨੇ, ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਬਾਦਲ ਪਰਿਵਾਰ ਦਾ ਮੁਕੰਮਲ ਤੌਰ ਤੇ ਸਫਾਇਆ ਕਰਨ ਦਾ ਕਾਰਨ ਬਣਨਗੇ। ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਵੀਰ ਜੀ। ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਸਾਨੂੰ ਸੁਣਨ ਵਿੱਚ ਵੀ ਆਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਪ੍ਰੈਜ਼ੀਡੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਕਾਫੀ ਤਬੀਅਤ ਖਰਾਬ ਹੈ, ਕਾਫੀ ਦਿਨ ਤੋਂ ਹਸਪੀਟਲਾਈਜ਼ ਨੇ। ਅਸੀਂ ਜਾਣਨਾ ਚਾਹਾਂਗੇ TV 84 ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਹੁਣ ਉਹਨਾਂ ਦੀ ਸਿਹਤ ਦੀ ਕੀ ਅਪਡੇਟ ਹੈ, ਹਾਊ ਇਜ਼ ਹੀ ਫੀਲਿੰਗ ਰਾਈਟ ਨਾਓ? ਬੇਸਿਕਲੀ ਜਦੋਂ ਧੂਰੀ ਦੇ ਵਿੱਚ ਜ਼ਿਮਨੀ ਚੋਣ ਹੋਈ ਸੀਗੀ ਜੀ, ਉਸ ਵਕਤ ਵੀ ਉਹਨਾਂ ਦੀ ਸਿਹਤ ਕੋਈ ਬਾਹਲੀ ਵਧੀਆ ਨਹੀਂ ਸੀ, ਪਰ ਫਿਰ ਵੀ ਉਹ ਹੱਥੀ ਇਨਸਾਨ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਹੱਥ ਬਹੁਤ ਕਰਦੇ ਨੇ, ਹਾਰਡ ਵਰਕਰ ਨੇ, ਉਹ ਬਾਹਲੀਆਂ ਨਿੱਕੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਸੋ ਹੀ ਵੈਂਟ ਔਨ ਕੈਂਪੇਨ ਟ੍ਰੇਲ। ਉਹਨਾਂ ਨੇ ਕਾਫੀ ਉਦੋਂ ਸੰਘਰਸ਼ ਕੀਤਾ, ਪਿੰਡ ਪਿੰਡ ਗਏ, ਬਹੁਤ ਸਾਰੇ ਲੋਕਾਂ ਨੂੰ ਮਿਲੇ, ਪਰ ਉਸ ਦੇ ਨਾਲ ਜਿਹੜੀ ਫਿਰ ਉਹਨਾਂ ਦੀ ਆਬਵੀਅਸਲੀ ਜਿਹੜੀ ਬਿਮਾਰੀ ਸੀਗੀ
ਬੇਸਿਕਲੀ ਉਹਨੇ ਥੋੜੀ ਜਿਹੀ ਡਾਊਨ ਟਰਨ ਲੈ ਲਈ ਤੇ ਉਹਨਾਂ ਨੂੰ ਪੀਜੀਆਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਫ਼ਤਾ ਤੱਕ ਦਾਖਲ ਹੋਏ ਆ। ਹੁਣ ਮੈਨੂੰ ਜਦੋਂ ਤੱਕ ਸਾਡੀ ਖਬਰ ਮਿਲੀ ਹੈ, ਮੇਰੀ ਮਾਨ ਸਾਹਿਬ ਦੇ ਨਾਲ ਸਿੱਧੀ ਤਾਂ ਕਦੇ ਨਹੀਂ ਗੱਲ ਹੋਈ, ਪਰ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਹੈ। 1-2 ਦਿਨਾਂ ਦੇ ਵਿੱਚ ਉਹ ਰਿਲੀਜ਼ ਹੋ ਜਾਣਗੇ। ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਇੱਕ ਇਨਸਾਨ ਆ ਜਿਹੜਾ ਵਾਹਿਦ ਇਨਸਾਨ ਆ ਪੰਜਾਬ ਦੇ ਵਿੱਚ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ, ਸਿੱਖਾਂ ਦੇ ਕੋਲੋਂ ਗੁਲਾਮੀ ਦਾ ਜੂਲਾ ਲਾਉਣ ਦੀ ਗੱਲ ਕਰ ਰਿਹਾ, ਜਿਹੜਾ ਕਿ ਕਿਤੇ ਸੋਨੇ ਦੇ ਚਮਚੇ ਦੇ ਵਿੱਚ ਖਾਣਾ ਖਾਣ ਵਾਲੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ। ਉਹ ਪਿਛਲੇ 20-25 ਸਾਲਾਂ ਤੋਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਜਾ ਕੇ ਸਿੱਖਾਂ ਦੀ ਆਜ਼ਾਦੀ ਦੀ ਖਾਤਰ ਖਾਕ ਸ਼ਾਮਿਲ ਆ। ਉਸ ਇਨਸਾਨ ਦੀ ਸਿਹਤਯਾਬੀ ਲਈ ਦੁਨੀਆ ਦੇ ਵਿੱਚ ਥਾਂ ਤੇ ਕਿਤੇ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ, ਕਿਤੇ ਅਰਦਾਸਾਂ ਹੋ ਰਹੀਆਂ ਨੇ। ਇਹ ਦੈਟ ਸਪੀਕਸ ਟੂ ਇਟ ਟੌਪ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਜਿਹੜੀ ਸ਼ਖਸੀਅਤ ਆ ਉਹਦੇ ਪ੍ਰਤੀ ਲੋਕਾਂ ਦੇ ਮਨਾਂ ਅੰਦਰ ਕਿੰਨਾ ਸਤਿਕਾਰ ਹੈ। ਮੇਰਾ ਕਿਉਂਕਿ ਸਾਡੇ ਆਬਵੀਅਸਲੀ ਉਹ ਆਗੂ ਨੇ ਤੇ ਅਸੀਂ ਤਾਂ ਚਾਹਾਂਗੇ ਕਿ ਜਲਦੀ ਤੋਂ ਜਲਦੀ ਉਹ ਠੀਕ ਹੋ ਕੇ ਆਪਣੀ ਸੇਵਾ ਦੇ ਵਿੱਚ ਮੁੜ ਕੇ ਜੁਟਣ। ਮੇਰੀ ਇਹ ਵੀ ਹਮੇਸ਼ਾ ਉਹਨਾਂ ਨੂੰ ਸਲਾਹ ਰਹੇਗੀ ਕਿ ਉਹ ਇੱਕ ਆਈਕਨ ਬਣ ਕੇ ਉਹ ਜਿਹੜੇ ਬਾਕੀ ਪਾਰਟੀ ਮੈਂਬਰਸ ਨੇ ਨੱਠ ਭੱਜ ਦਾ ਕੰਮ ਉਹਨਾਂ ਨੂੰ ਕਰਵਾਉਣ, ਉਹ ਤਾਂ ਕਿ ਅਸੀਂ ਵੱਧ ਸਮਾਂ ਉਹਨਾਂ ਦਾ ਜਿਹੜਾ ਵਿਜ਼ਡਮ ਹੈ, ਉਹਨਾਂ ਦੀ ਜਿਹੜੀ ਕਮਿਟਮੈਂਟ ਹੈ, ਉਹਨਾਂ ਦਾ ਜੋ ਸ਼ਖਸੀਅਤ ਹੈ, ਉਸ ਨੂੰ ਪੰਥ ਦੀਆਂ ਸੇਵਾਵਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਲਿਆ ਸਕੀਏ। ਮੇਰੀ ਕੋਸ਼ਿਸ਼ ਹੋਏਗੀ, ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਜੀ ਬਿਲਕੁਲ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਇਹ ਦਿਨ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਟਾਈਮ ਟੂ ਟਾਈਮ ਬਾਪੂ ਸੂਰਤ ਸਿੰਘ ਜੀ ਸੰਘਰਸ਼ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਯਾਦ ਕਰਵਾਉਂਦੇ ਰਹੀਏ, ਜਾਣਕਾਰੀ ਦਿੰਦੇ ਰਹੀਏ। ਜਿਸ ਤੁਸੀਂ ਜਾਣਦੇ ਕਿ ਉਹ ਜਨਵਰੀ 16 ਤੋਂ ਭੁੱਖ ਹੜਤਾਲ ਤੇ ਬੈਠੇ ਨੇ। ਪਹਿਲਾਂ ਤਾਂ ਉਹਨਾਂ ਦੇ ਬੇਟੇ ਨੂੰ ਵੀ ਚੁੱਕ ਲਿੱਤਾ ਗਿਆ ਸੀ, ਹੁਣ ਤਾਂ ਉਹ ਕਾਫੀ ਕਾਂਗਰਸ ਦੇ ਦਬਾਅ ਥੱਲੇ, ਅਮਰੀਕਨ ਕਾਂਗਰਸ ਦੇ ਦਬਾਅ ਥੱਲੇ ਜਾਂ ਫਿਰ ਬਾਹਰ ਦੀ ਸਿੱਖ ਸੰਗਤਾਂ ਦੇ ਦਬਾਅ ਥੱਲੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੰਘਰਸ਼ ਹਜੇ ਵੀ ਜਾਰੀ ਹੈ। ਤੁਸੀਂ ਸੰਘਰਸ਼ ਬਾਰੇ ਸਾਡੇ ਦਰਸ਼ਕਾਂ ਨੂੰ 1-1.5 ਮਿੰਟ ਦੇ ਅੰਦਰ ਕੀ ਕਹਿਣਾ ਚਾਹੋਗੇ? ਮੈਨੂੰ ਲੱਗ ਰਿਹਾ ਕਿ ਇੱਕ ਤਾਂ 1978 ਵੇਲੇ ਵੀ ਧਰਮ ਯੁੱਧ ਮੋਰਚਾ ਲੱਗਿਆ ਸੀਗਾ। ਦੂਸਰਾ ਮੋਰਚਾ ਮੈਨੂੰ ਲੱਗਦਾ ਹੈ ਕਿ ਹੁਣ ਸਾਡਾ ਸਿੱਖ ਪੰਥ ਦੂਸਰਾ ਮੋਰਚਾ ਲਾਉਣ ਦੇ ਰੌਬ ਵਿੱਚ ਹੈ। ਜਿਹੜਾ ਪਿਛਲੇ 2-3 ਦਿਨ ਪਹਿਲਾਂ ਇੱਕ ਵੱਡਾ ਵਿਸ਼ਾਲ ਇਕੱਠ ਹੋਇਆ ਹਸਨਪੁਰ ਦੇ ਵਿੱਚ, ਉਸ ਹਸਨਪੁਰ ਦੇ ਇਕੱਠ ਤੋਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਪੰਥ ਦੀਆਂ ਜਿਹੜੀਆਂ ਰਗਾਂ ਦੇ ਰੀਅਲ ਬਟਨਸ ਨੇ, ਉਹ ਬਾਪੂ ਸੂਰਤ ਸਿੰਘ ਨੇ ਆਪਣੀ ਦ੍ਰਿੜਤਾ ਦੇ ਨਾਲ, ਆਪਣੀ ਕਮਿਟਮੈਂਟ ਦੇ ਨਾਲ ਉਹ ਦਬਾ ਦਿੱਤੇ ਨੇ। ਅਤੇ ਬਹੁਤ ਸਾਰੀ ਲੀਡਰਸ਼ਿਪ ਜਿਹੜੀ ਉੱਥੇ ਇਕੱਠੀ ਹੋਈ ਹੈ, ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। 14 ਮਈ ਤੋਂ ਦੱਸਦੇ ਆ ਕਿ ਉੱਥੇ ਗ੍ਰਿਫਤਾਰੀਆਂ ਸ਼ੁਰੂ ਹੋਣਗੀਆਂ। ਸੋ ਮੈਨੂੰ ਲੱਗਦਾ ਹੈ ਕਿ ਪੰਥ ਦੇ ਵਿੱਚ, ਕਿਉਂਕਿ ਜਦੋਂ ਕੌਮਾਂ ਕੁਛ ਪ੍ਰਾਪਤ ਕਰਨਾ ਹੁੰਦਾ ਤਾਂ ਉਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਸਟਰਗਲ ਦਾ ਦੌਰ ਹੁੰਦਾ। ਸਟਰਗਲ ਦਾ ਦੌਰ 1978 ਤੋਂ ਲੈ ਕੇ 1988 ਤੱਕ ਇੱਕ ਇਹੋ ਜਿਹਾ 10 ਸਾਲ ਦਾ ਦੌਰ ਸੀ ਜਿਹਦੇ ਵਿੱਚ ਅਨੇਕਾਂ ਸ਼ਹਾਦਤਾਂ ਹੋਈਆਂ, ਬੜਾ ਖੂਨ ਵਹਿਆ ਸਾਡਾ, ਪਰ ਸਾਡੀਆਂ ਪ੍ਰਾਪਤੀਆਂ ਵੀ ਸਿਖਰ ਤੇ ਚਲੀ ਗਈਆਂ। ਅਨਫੋਰਚੂਨੇਟਲੀ ਉਸ ਤੋਂ ਬਾਅਦ ਸਾਡਾ ਜਿਹੜਾ ਪੋਲੀਟੀਕਲ ਪੱਖ ਸੀਗਾ ਉਹ ਬਹੁਤ ਕਮਜ਼ੋਰ ਹੋਣ ਕਾਰਨ ਸਾਨੂੰ ਕੁਛ ਮੁਸ਼ਕਲਾਂ ਆਈਆਂ। ਮੈਨੂੰ ਲੱਗ ਰਿਹਾ ਹੈ ਕਿ ਹੁਣ ਕੌਮ ਆ ਜਿਹੜੀ ਉਹ ਹਰ ਪੱਖੋਂ ਨਿਪੁੰਨ ਹੈ। ਜਿਹੜੀ ਸਾਡੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ, ਜਿਹੜੀ ਸਰਗਰਮ ਲੀਡਰਸ਼ਿਪ ਹੈ, ਉਹ ਹੁਣ ਇਸ ਗੱਲ ਨੂੰ ਸਮਝ ਚੁੱਕੀ ਹੈ ਕਿ ਸਾਨੂੰ ਹੁਣ ਇੱਥੋਂ ਦੀ ਸਰਕਾਰ, ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਹਿੰਦੁਸਤਾਨ ਦੀ ਹੋਵੇ, ਉਹਦੇ ਨਾਲ ਸਿੱਧਾ ਮੱਥਾ ਲਾਉਣਾ ਪਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਅਨਫੋਲਡ ਹੁੰਦਾ। ਬਾਪੂ ਸੂਰਤ ਸਿੰਘ ਆ, ਉਹਨਾਂ ਨੂੰ ਤਾਂ ਸਲਾਮ ਆ ਕਿ ਇੱਕ ਪਾਸੇ ਅਸੀਂ ਗੁਰਬਖਸ਼ ਸਿੰਘ ਆ ਜਿਹਨੂੰ ਉਹਨਾਂ ਨੂੰ ਕੋਸਦੇ ਨਹੀਂ ਥੱਕਦੇ ਕਿ ਉਹਨਾਂ ਨੇ ਇਹ ਕੰਮ ਕੀਤਾ, ਪਰ ਉਸੇ ਹੀ ਗੁਰੂ ਦਾ ਇੱਕ ਇਹ ਸਿੱਖ ਆ ਬਾਪੂ ਸੂਰਤ ਸਿੰਘ ਜਿਹਦੇ ਮੱਥੇ ਤੋਂ ਦੀ ਵੱਡੇ ਟਾਂਕੇ ਲਾ ਕੇ ਉਹਨਾਂ ਨੇ ਫੂਡ ਪਾਈਪਾਂ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਫੇਰ ਉਹ ਗੁਰੂ ਦਾ ਲਾਡਲਾ ਬੈਠਾ ਹੈ ਉਸ ਭੁੱਖ ਹੜਤਾਲ ਦੇ ਉੱਤੇ। ਭਾਵੇਂ ਕਿ ਕੁਛ ਲੋਕ ਰੀਤ ਜੀ ਇਹ ਗੱਲ ਵੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਸਿੱਖਾਂ ਦੇ ਵਿੱਚ ਭੁੱਖ ਹੜਤਾਲ ਦਾ ਕੋਈ ਕਨਸੈਪਟ ਨਹੀਂ ਹੈ, ਗੁਰਮਤਿ ਅਨੁਸਾਰ ਉਹ ਸਹੀ ਨਹੀਂ ਹੈ। ਮੈਂ ਇਸ ਦੇ ਉੱਤੇ ਬੜਾ ਸਪਸ਼ਟ ਹਾਂ ਕਿ ਗੁਰੂ ਨੂੰ ਰਿਝਾਉਣ ਦੇ ਲਈ ਕੋਈ ਭੁੱਖ ਹੜਤਾਲ ਕਰਦਾ ਤਾਂ ਉਹ ਗੁਰਮਤਿ ਦੇ ਉਲਟ ਹੈ। ਗੁਰਬਾਣੀ ਦੇ ਵਿੱਚ ਇਹਦੇ ਬਾਰੇ ਸਪਸ਼ਟ ਲਿਖਿਆ ਹੋਇਆ। ਪਰ ਦੁਨੀਆ ਦੇ ਉੱਤੇ ਐਜੀਟੇਸ਼ਨਾਂ ਹੁੰਦੀਆਂ ਨੇ। ਐਜੀਟੇਸ਼ਨ ਦਾ ਕੋਈ ਵੀ ਤਰੀਕਾ ਤੁਸੀਂ ਅਪਣਾ ਲਵੋ ਜਿਹੜਾ ਸਰਕਾਰ ਨੂੰ ਅਤੇ ਦੁਨੀਆ ਨੂੰ ਮੋਬਿਲਾਈਜ਼ ਕਰ ਸਕੇ, ਉਹ ਨਿਪੁੰਨਾ ਇਸ ਗੁਰੂ ਦੇ ਖਾਲਸੇ ਨੇ ਜਿਸ ਢੰਗ ਦੇ ਨਾਲ ਆਪਣੀ ਇਸ ਸੰਘਰਸ਼ ਦੀ ਗੱਡੀ ਨੂੰ ਅੱਗੇ ਤੋਰਿਆ, ਮੈਨੂੰ ਲੱਗਦਾ ਹੈ ਕਿ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਬਾਪੂ ਸੂਰਤ ਸਿੰਘ ਪਹੁੰਚਣਗੇ। ਉਹਨਾਂ ਦੀ ਅਰਦਾਸ, ਸਾਡੀ ਸਾਰਿਆਂ ਦੀ ਅਰਦਾਸ ਉਹਨਾਂ ਦੇ ਅੰਗ ਸੰਗ ਰਹੇ, ਉਹਨਾਂ ਦੇ ਪਰਿਵਾਰ ਦੀ ਦ੍ਰਿੜਤਾ, ਉਹਨਾਂ ਦੇ ਲੜਕੇ ਰਵਿੰਦਰ ਸਿੰਘ ਗੋਗੀ ਹੋਰਾਂ ਦਾ ਜੋ
ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਜੋ ਉਹਨਾਂ ਦੇ ਵਿੱਚ ਸਬਰ ਸੀ, ਜੋ ਉਹਨਾਂ ਦਾ ਸਥਿਤ ਮੈਂ ਵੇਖਿਆ ਆਮ ਆਰਡੀਨਰੀ ਸਿੱਖ ਦਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਹੁਣ ਇਤਿਹਾਸ ਦੇ ਅਗਲੇ ਪੰਨੇ ਤੇ ਪਹੁੰਚਣ ਵਾਲੇ ਆ ਤੇ ਅਗਲੇ ਪੰਨੇ ਤੇ ਫਿਰ ਸਾਡੀਆਂ ਪ੍ਰਾਪਤੀਆਂ ਦਾ ਜਿਹੜਾ ਇੱਕ ਦੌਰ ਆ ਉਹ ਸ਼ੁਰੂ ਹੋ ਸਕਦਾ ਹੈ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ। ਮੈਂ ਕਹਿੰਦਾ ਕਿ ਕਾਰਪੋਰੇਟ ਦੇ ਵਿੱਚ ਬੜਾ ਵਧੀਆ ਵਿਸ਼ਾਲ ਨਗਰ ਕੀਰਤਨ ਹੋਇਆ ਤੇ ਟੀਵੀ 84 ਨੇ ਉਸ ਨੂੰ ਕਵਰ ਕੀਤਾ। ਸਾਨੂੰ ਇੱਥੇ ਵੇਖਣ ਦਾ ਮੌਕਾ ਮਿਲਿਆ। ਟੀਵੀ 84 ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਪੰਥ ਦੇ ਲਈ ਬਹੁਤ ਲਾਹੇਵੰਦ ਨੇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਸੋ ਮਚ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।